ਅੱਜ ਫਰਵਰੀ ਦੀ 9 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਪਾਂਸਰ ਕਰਦੇ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਲਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਤਾ ਚੱਲਿਆ ਵੀ 에ਅਰ ਕੈਨੇਡਾ ਨੇ ਜਿੰਨੀਆਂ ਵੀ ਫਲਾਈਟਸ ਕਿਊਬਾ ਨੂੰ ਜਾਂਦੀਆਂ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਕਾਰਨ ਕੀ ਦੱਸਿਆ ਗਿਆ ਵੀ ਕਿਊਬਾ ਦੇ ਵਿੱਚ ਤੇਲ ਦੀ ਬਹੁਤ ਜ਼ਿਆਦਾ ਘਾਟ ਹੋ ਗਈ ਹੈਗੀ ਆ, ਕਿਉਂਕਿ ਅਮਰੀਕਾ ਵੱਲੋਂ ਜੋ ਤੇਲ ਆ ਉਹਨੂੰ ਬਲੌਕ ਕੀਤਾ ਗਿਆ ਆ ਕੈਰੀਬੀਅਨ ਕੰਟਰੀ ਨੂੰ, ਤੇ ਦਰਜਨ ਦੇ ਕਰੀਬ ਜੋ ਫਲਾਈਟ ਸੀਗੀਆਂ ਇਹ ਜਾਂਦੀਆਂ ਸੀਗੀਆਂ। 3000 ਤੋਂ ਵੱਧ ਕਸਟਮਰਸ ਨੂੰ ਅਫੈਕਟ ਹੋਣਾ ਹੈਗਾ। ਇਸ ਤੋਂ ਪਹਿਲਾਂ 에ਅਰਲਾਈਨਸ ਹੋਰ ਮੁਲਕਾਂ ਦੀਆਂ ਵੀ, ਜਿਨ੍ਹਾਂ ਦੇ ਵਿੱਚ ਰਸ਼ੀਆ, ਚਾਈਨਾ, ਟਰਕੀ, ਫਰਾਂਸ, ਸਪੇਨ, ਉਹ ਵੀ ਅਫੈਕਟ ਹੋਈਆਂ ਹੈਗੀਆਂ। ਬਹੁਤ ਜਲਦੀ ਤੇਜ਼ੀ ਸਪੀਡ ਦੇ ਨਾਲ ਕਹਿੰਦੇ ਇਹ ਸਭ ਕੁਝ ਵਾਪਰਿਆ ਹੈ। ਕਿਊਬਾ ਦੀ ਗਵਰਨਮੈਂਟ ਹਜੇ ਤੱਕ ਕਿਸੇ ਤਰ੍ਹਾਂ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਨਹੀਂ ਪਹੁੰਚੀ ਹੈਗੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਤੇ US ਨੇ ਥ੍ਰੈਟ ਕੀਤਾ ਸੀ ਵੀ ਜੋ ਵੀ ਕਿਊਬਾ ਨੂੰ ਆਇਲ ਭੇਜੇਗਾ ਤੇ ਉਹਦੇ ਉੱਤੇ ਜਿਹੜੇ ਟੈਰਿਫ ਆ ਹੋਰ ਲਾਏ ਜਾਣਗੇ। ਸੋਮਵਾਰ ਨੂੰ ਕਲੌਡੀਆ ਸ਼ੈਮਬਾਉਮ ਜੋ ਹੈਗੀ ਆ ਮੈਕਸੀਕੋ ਦੀ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਬਹੁਤ ਅਨਜਸਟ ਆ US ਦੀ ਪਾਲਿਸੀ, ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ। ਕਹਿੰਦੇ ਵੀ ਤੁਸੀਂ ਕਿਸੇ ਮੁਲਕ ਨੂੰ ਸਟ੍ਰੈਂਗਲ ਨਹੀਂ ਕਰ ਸਕਦੇ, ਤੇ ਉਹਨਾਂ ਨੇ 800 ਟਨ ਹਿਊਮਨਟੇਰੀਅਨ ਏਡ ਵੀ ਜਿਹੜੀ ਆ ਉਹ ਕਿਊਬਾ ਨੂੰ ਐਤਵਾਰੀ ਭੇਜੀ ਹੈਗੀ ਆ। ਸੋ ਡਿਪਲੋਮੈਟਿਕ ਐਕਸ਼ਨ ਹੋਣੇ ਬਹੁਤ ਜ਼ਰੂਰੀ ਆ, ਨਹੀਂ ਤਾਂ ਕਿਊਬਾ ਜਿਹੜਾ ਆ ਆਲਮੋਸਟ ਕਲੈਪਸ ਵਾਲੀ ਸਾਈਡ ਨੂੰ ਤੁਰਦਾ ਜਾ ਰਿਹਾ ਹੈਗਾ ਆ। ਕਿਉਂਕਿ ਜੇ ਇੰਨੀਆਂ 에ਅਰਲਾਈਨਸ ਜਾਣੀਆਂ ਬੰਦ ਕਰ ਦਿੱਤੀਆਂ ਤੇ ਟੋਟਲੀ ਜਿਹੜਾ ਆ ਉਸ ਮੁਲਕ ਤੋਂ ਜਾਣਾ, ਉੱਥੋਂ ਬਾਹਰ ਤੇ ਉੱਥੇ ਪਹੁੰਚਣਾ, ਉਹ ਇੱਕਦਮ ਜਿਹੜਾ ਸ਼ਟਡਾਊਨ ਹੋ ਜਾਊਗਾ। ਜੀ, ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਦੱਸਿਆ ਜਾ ਰਿਹਾ ਹੈ ਵੀ ਜਿਹੜੇ ਲਾਅ ਮੇਕਰਸ ਆ ਉਹਨਾਂ ਦੇ ਦੁਆਰਾ ਜਿਹੜੇ ਅਨਡਿਟੈਕਟਡ ਜੈਫਰੀ ਐਪਸਟੀਨ ਦੀਆਂ ਫਾਈਲਸ ਆ ਉਹਨਾਂ ਨੂੰ ਦੇਖਿਆ ਜਿਹੜਾ ਉਹ ਗਿਆ ਹੈਗਾ ਆ। ਉਧਰ ਐਪਸਟੀਨ ਦੇ ਅਬਿਊਜ਼ ਦੇ ਸਰਵਾਈਵਰ ਵੀ ਮੈਕਸਵੈਲ, ਜੋ ਕਿ ਇਸ ਟਾਈਮ ਕਲੇਮੈਂਸੀ ਦੀ ਗੁਹਾਰ ਲਾ ਰਹੀ ਆ ਵੀ ਮੈਨੂੰ ਮਾਫ ਕਰ ਦਿੱਤਾ ਜਾਵੇ, ਉਸ ਤੇ ਵੀ ਉਲਟ ਬੋਲੇ ਆ। ਛੋਟੀ ਬੱਚੀਆਂ ਦੇ ਤੋਂ ਲੈ ਕੇ ਨਾਬਾਲਗ ਜਿਹੜੀਆਂ ਕੁੜੀਆਂ ਆ ਉਹਨਾਂ ਦੇ ਨਾਲ ਜਿਹੜੇ ਕੁਕਰਮ ਕਰਵਾਏ, ਉਹਨਾਂ ਨੂੰ ਇਸ ਧੰਦੇ ਦੇ ਵਿੱਚ ਧੱਕਿਆ, ਉਹਨਾਂ ਦੇ ਨਾਲ ਸੈਕਸ਼ੂਅਲ ਅਬਿਊਜ਼ ਹੋਇਆ, ਉਸ ਦੀ ਜਿਹੜੀ 20 ਸਾਲ ਦੀ ਸਜ਼ਾ ਗੈਸਲੀਨ ਮੈਕਸਵੈਲ ਇਸ ਮੌਕੇ ਕੱਟ ਰਹੀ ਆ। ਤੇ ਹੁਣ ਇੱਕ ਹਿਸਾਬ ਦੇ ਨਾਲ ਮਾਫੀ ਦੀ ਗੁਹਾਰ ਜਿਹੜੀ ਉਹ ਇਸ ਦੇ ਵਿੱਚ ਲਗਾ ਰਹੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਆ, ਆਪਾਂ ਸਵੇਰੇ ਵੀ ਦੱਸਿਆ ਸੀ ਵੀ ਕਿਸ ਤਰੀਕੇ ਦੇ ਨਾਲ ਡੈਪੋਜੀਸ਼ਨ ਦੇ ਵਿੱਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਉਸਨੇ ਨਾ ਜਿਹੜਾ ਆ ਉਹ ਕਰ ਦਿੱਤੀ ਸੀਗੀ। ਸੋ ਉਧਰ ਲਾਅ ਮੇਕਰਸ ਨੂੰ ਜਿਹੜਾ ਕਹਿੰਦੇ ਵੀ ਮੌਕਾ ਜਿਹੜਾ ਉਹ ਮਿਲ ਰਿਹਾ ਆ ਵੀ ਭਾਈ ਵੀ ਜਿਹੜੀਆਂ ਅਨਰਿਡੈਕਟਡ ਆ, ਜਿਨ੍ਹਾਂ ਦੇ ਉੱਤੇ ਜਿਹੜੀ ਕਾਲੀ ਸਿਆਹੀ ਨਹੀਂ ਮਾਰੀ ਗਈ ਹੋਈ, ਉਹਨਾਂ ਨੂੰ ਜਿਹੜਾ ਉਹ ਦੇਖਿਆ ਜਾ ਸਕੇ। ਸੋ ਇਹ ਇੱਕ ਵੱਡੀ ਜਿਹੜੀ ਉਹ ਗੱਲਬਾਤ ਹੋਵੇਗੀ। 2 ਲਾਅ ਮੇਕਰ ਜਿਨ੍ਹਾਂ ਨੇ ਐਪਸਟੀਨ ਟਰਾਂਸਪੇਰੈਂਸੀ ਐਕਟ ਨੂੰ ਲਿਆਂਦਾ ਸੀਗਾ ਰੋਕ-ਖੰਨਾ ਦੇ ਨਾਲ, ਜਿਹੜੇ ਇੱਕ ਹੋਰ ਲਾਅ ਮੇਕਰ ਸੀਗੇ, ਉਹਨਾਂ ਨੂੰ ਕਹਿੰਦੇ ਵੀ ਇਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਓਵਰ ਜਿਹੜੀਆਂ ਰਿਡੈਕਸ਼ਨਸ ਹੋਈਆਂ ਸੀ ਐਪਸਟੀਨ ਫਾਈਲ 'ਚ ਉਹ ਦਿਖਾਈਆਂ ਗਈਆਂ। ਕਹਿੰਦੇ ਵੀ ਲਾਅ ਮੇਕਰਸ ਕਹਿੰਦੇ ਵੀ ਐਟਲੀਸਟ ਹਾਫ ਡਜ਼ਨ ਮੈਨ ਜਿਹੜੇ ਆ ਘੱਟੋ ਘੱਟ 6 ਜਾਣੇ ਵੀ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਆ ਇਹਨਾਂ ਓਵਰ ਰਿਡੈਕਸ਼ਨਸ ਦੇ ਨਾਲ ਐਪਸਟੀਨ ਫਾਈਲਸ ਦੇ ਵਿੱਚ। ਥਾਮਸ ਮੈਸੀ ਰਿਪਰੈਜ਼ੈਂਟੇਟਿਵ ਤੇ ਰੋਕ-ਖੰਨਾ ਜਿਹੜੇ ਆ ਉਹ ਅੱਜ ਡਿਪਾਰਟਮੈਂਟ ਆਫ ਜਸਟਿਸ ਦੇ ਆਫਿਸ ਦੇ ਵਿੱਚ ਪਹੁੰਚੇ ਜਿਹੜੇ ਹੋਏ ਸੀਗੇ। ਕਹਿੰਦੇ ਵੀ ਇਹਨਾਂ ਦੇ ਵਿੱਚੋਂ ਜਿਹੜੇ 6 ਜਾਣੇ ਆ ਉਹਨਾਂ ਦੇ ਵਿੱਚੋਂ ਘੱਟੋ ਘੱਟ ਇੱਕ US ਸਿਟੀਜ਼ਨ ਆ, ਇੱਕ ਫੋਰਨਰ ਆ, ਜਾਂ 3 ਤੋਂ 4 ਜਿਹੜੇ ਅਜਿਹੇ ਲੋਕ ਨੇ ਜਿਨ੍ਹਾਂ ਦੀਆਂ ਨੈਸ਼ਨੈਲਿਟੀਜ਼ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਆ। ਓਬਵੀਅਸਲੀ ਇਹਨਾਂ ਨੂੰ ਨਾਨ ਡਿਸਕਲੋਜ਼ਰ ਐਗਰੀਮੈਂਟ ਦੇ ਤਹਿਤ ਹੀ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਹੋਣਗੀਆਂ, ਇਸ ਲਈ ਉਹ ਕਿਸੇ ਦਾ ਅਜੇ ਨਾਮ ਜਨਤਕ ਤੌਰ ਦੇ ਉੱਤੇ
ਨਹੀਂ ਲੈ ਰਹੇ ਹੈਗੇ। ਸੋ ਪਰ ਆਪਾਂ ਨੂੰ ਆਲਰੇਡੀ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਜਨਤਕ ਅਤੇ ਵੱਡੇ ਨਾਮ ਆ, ਇਹਨਾਂ ਜਿਹੜੀਆਂ ਐਪਸਟੀਨ ਫਾਈਲਸ ਆ, ਉਹਨਾਂ ਦੇ ਵਿੱਚ ਸਾਹਮਣੇ ਜਨਤਾ ਦੇ ਜਿਹੜੇ ਉਹ ਆ ਚੁੱਕੇ ਨੇ, ਤੇ ਇਹਨਾਂ ਨੇ ਅੱਜ ਅਨਰਿਡੈਕਟਡ ਫਾਈਲਸ ਜਿਹੜੀਆਂ ਦੇਖੀਆਂ ਆ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਹਰਜੋਤ ਸਿੰਘ ਜੀ, ਵੀ ਕੀ ਕਦੀ ਆਮ ਜਨਤਾ ਨੂੰ ਉਹ ਸਾਰੀਆਂ ਫਾਈਲ ਜਿਹੜੀ ਕਾਲੀ ਸਿਆਹੀ ਤੋਂ ਬਗੈਰ ਆ, ਉਹ ਦੇਖਣ ਦਾ ਕਦੀ ਮੌਕਾ ਲੱਗ ਸਕੇਗਾ? ਕਿਹੜੇ-ਕਿਹੜੇ ਲੋਕ ਕਿੱਥੋਂ-ਕਿੱਥੋਂ ਤੱਕ ਕਿੰਨੀਆਂ-ਕਿੰਨੀਆਂ ਘਿਨਾਉਣੀਆਂ ਹਰਕਤਾਂ ਦੇ ਵਿੱਚ ਸ਼ਾਮਲ ਸੀਗੇ, ਕੀ ਉਹ ਸਾਰਾ ਕੁਝ ਪਤਾ ਲੱਗ ਸਕੇਗਾ, ਸਾਹਮਣੇ ਆਊਗਾ? ਇਹ ਆਉਂਦੇ ਸਮੇਂ ਦੇ ਵਿੱਚ ਹੀ ਸਵਾਲਾਂ ਦਾ ਜਵਾਬ ਮਿਲ ਸਕੇਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਇਨਵੈਸਟੀਗੇਟ ਕਰ ਰਹੀ ਹੈ ਜੋ ਸ਼ੂਟਿੰਗ ਅਲਾਮੀਡਾ ਕਾਉਂਟੀ ਦੇ ਸੈਨ ਲਿਆਂਡਰੋ ਸ਼ਹਿਰ ਦੇ ਵਿੱਚ ਅੱਜ ਤੜਕੇ 3:20 ਤੇ ਹੋਈ ਹੈਗੀ ਆ। ਫੇਅਰਮਾਉਂਟ ਟੈਰਸ ਨੇਬਰਹੁੱਡ ਦੇ ਵਿੱਚ ਇਹ ਵਾਪਰਿਆ। ਅਲਾਮੀਡਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ ਉਹਨਾਂ ਨੂੰ ਕਾਲ ਮਿਲੀ ਵੀ ਇੱਕ ਬੰਦੇ ਦੇ ਕੋਲ ਫਾਇਰ ਆਰਮ ਹੈਗੇ ਆ ਤੇ ਉਹ ਦੂਜਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਮ ਕਰ ਸਕਦਾ ਹੈਗਾ, ਤੇ ਲਾ ਇਨਫੋਰਸਮੈਂਟ ਨੇ ਉਹਨਾਂ ਨਾਲ ਉਸ ਬੰਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਡਿਪਟੀਜ਼ ਉੱਥੇ ਪਹੁੰਚੇ ਤੇ ਬੰਦਾ ਜਿਹੜਾ ਉਹ ਘਰੋਂ ਜਾ ਚੁੱਕਾ ਸੀ, ਤੇ ਇੱਕ ਤਰ੍ਹਾਂ ਨਾਲ ਉਹ ਥ੍ਰੈਟ ਬਣ ਗਿਆ, ਕਿਉਂਕਿ ਗੱਲਬਾਤ ਕਰਨੀ ਚਾਹੀਦੀ ਸੀ ਜੋ ਸ਼ੈਰਿਫ ਆਫਿਸ ਵਾਲੇ ਹੈਗੇ ਆ। ਪਰ 2 ਡਿਪਟੀਜ਼ ਨੇ ਜਦੋਂ ਉਹ ਬੰਦਾ ਦਿਸਿਆ ਤੇ ਉਹਨੂੰ ਉਹਦੇ ਤੇ ਗੋਲੀਆਂ ਮਾਰ ਦਿੱਤੀਆਂ ਤੇ ਉਹ ਮੌਕੇ ਦੇ ਉੱਤੇ ਹੀ ਮਾਰਿਆ ਗਿਆ। ਡਿਪਟੀ ਜਿਹੜੇ ਆ ਉਹਨਾਂ ਦੇ ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗੀ, ਪਰ ਕੈਲੀਫੋਰਨੀਆ ਦਾ ਇੱਕ ਬਿੱਲ ਹੈਗਾ AB 1506 ਜਿਹਦੇ ਵਿੱਚ ਇਹ 2021 ਚ ਬਣਿਆ ਸੀ। ਸਟੇਟ ਡਿਪਾਰਟਮੈਂਟ ਆਫ ਜਸਟਿਸ ਨੂੰ ਇਨਵੈਸਟੀਗੇਟ ਕਰਨਾ ਪੈਂਦਾ ਜਿੱਥੇ ਸ਼ੂਟਿੰਗ ਇਨਵੋਲਵ ਹੋਈ ਹੋਵੇ, ਖਾਸ ਕਰਕੇ ਜਿੱਥੇ ਅਨਆਰਮਡ ਸਿਵਿਲੀਅਨ ਦੀ ਡੈਥ ਹੋਈ ਹੋਵੇ। ਸੋ ਕਿਹਾ ਇਹ ਗਿਆ ਸੀ ਵੀ ਉਹਦੇ ਕੋਲ ਗਨ ਆ, ਪਰ ਬਾਅਦ ਚ ਪਤਾ ਚੱਲਿਆ ਉਹਦੇ ਕੋਲ ਕੋਈ ਗਨ ਨਹੀਂ ਸੀ, ਤੇ ਹਜੇ ਬੰਦੇ ਨੂੰ ਕਿਸੇ ਤਰ੍ਹਾਂ ਉਹਨੇ ਆਇਡੈਂਟੀਫਾਈ ਨਹੀਂ ਕੀਤਾ ਹੈਗਾ। ACSO ਦੀ ਪਾਲਿਸੀ ਦੇ ਮੁਤਾਬਕ ਜੋ ਡਿਪਟੀਜ਼ ਆ ਉਹਨਾਂ ਨੂੰ ਪੇਡ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਭੇਜ ਦਿੱਤਾ ਗਿਆ ਹੈਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਜੇ ਕਿਸੇ ਦੇ ਕੋਲ ਜਾਣਕਾਰੀ ਹੋਵੇ ਇਸ ਸ਼ੂਟਿੰਗ ਦੀ ਤੇ ਉਹ ਉਹਨਾਂ ਨੂੰ 916 210 28 71 ਦੇ ਉੱਤੇ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹਨ। ਜੀ, ਕੈਲੀਫੋਰਨੀਆ ਨੇ ਉਹ ਵੈਬਸਾਈਟਸ ਨੂੰ ਸੂ ਕਰ ਦਿੱਤਾ ਆ ਜਿਨ੍ਹਾਂ ਨੇ 3D ਪ੍ਰਿੰਟਰ ਗੋਸਟ ਗਨਸ ਉਹਨਾਂ ਦੇ ਬਲੂਪ੍ਰਿੰਟ ਨੂੰ ਪਬਲਿਸ਼ ਕੀਤਾ ਸੀਗਾ। ਸੋ ਅਟਾਰਨੀ ਜਨਰਲ ਰੌਬ ਬੌਂਟਾ, ਸੈਨ ਫਰਾਂਸਿਸਕੋ ਸਿਟੀ ਦੇ ਅਟਾਰਨੀ ਡੇਵਿਡ ਚਿਊ, ਉਹਨਾਂ ਨੇ ਗੈਟਾਲੌਗ ਫਾਊਂਡੇਸ਼ਨ ਤੇ ਕੰਟਰੋਲ ਪਿਊ LLC ਉਹਨਾਂ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਇਹ ਲਾਸੂਟ ਪਾਇਆ ਹੈਗਾ ਆ। ਕੈਲੀਫੋਰਨੀਆ ਦੇ ਸਟੇਟ ਦੇ ਕਾਨੂੰਨ ਦੇ ਮੁਤਾਬਕ ਇਹ ਜਿਹੜਾ 3D ਪ੍ਰਿੰਟ ਜਿਹੜੇ ਗੋਸਟ ਗਨਸ ਆ ਉਹਨਾਂ ਦੇ ਜਿਹੜੇ ਬਲੂਪ੍ਰਿੰਟਸ ਆ ਉਹਨਾਂ ਨੂੰ ਪਬਲਿਸ਼ ਕਰਨਾ ਗੈਰ ਕਾਨੂੰਨੀ ਹੈਗਾ ਆ। ਸੋ ਇਹ ਲਾਸੂਟ ਸੈਨ ਫਰਾਂਸਿਸਕੋ ਸੁਪੀਰੀਅਰ ਕੋਰਟ ਦੇ ਵਿੱਚ ਦਰਜ ਕੀਤਾ ਗਿਆ, ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਵੀ ਜਿਹੜੀਆਂ ਵੈਬਸਾਈਟ ਆ ਉਹਨਾਂ ਨੇ ਮਲਟੀ ਸਟੇਟ ਲਾਜ਼ ਆ ਉਹਨਾਂ ਦੀ ਵਾਇਲੇਸ਼ਨ ਕੀਤੀ ਆ, ਵੀ ਉਹਨਾਂ ਦੀ ਉਲੰਘਣਾ ਹੋਈ ਆ, ਜਿਹਦੇ ਵਿੱਚ ਡਿਸਟ੍ਰੀਬਿਊਸ਼ਨ ਆਫ ਕੰਪਿਊਟਰ ਕੋਡ, ਗਾਈਡਲਾਈਨਸ ਫਾਰ 3D ਪ੍ਰਿੰਟਿੰਗ ਫਾਇਰ ਆਰਮਸ, ਇਲੀਗਲ ਲਾਰਜ ਕੈਪੈਸਿਟੀ ਮੈਗਜ਼ੀਨ ਤੇ ਹੋਰ ਫਾਇਰ ਆਰਮ ਰਿਲੇਟਡ ਪ੍ਰੋਡਕਟਸ ਦੇ ਜਿਹੜੇ ਚਾਰजेस ਇਹਨਾਂ ਉੱਤੇ ਲਗਾਏ ਹੈਗੇ ਆ। ਇਹ ਵੈਬਸਾਈਟਸ ਦੇ ਜ਼ਰੀਏ ਲਾਸੂਟ ਕਹਿੰਦਾ ਆ ਵੀ ਜਿਹੜਾ ਕੰਪਿਊਟਰ ਕੋਡ ਇਹ ਆਮ ਲੋਕਾਂ ਤੱਕ ਤੇ ਇੰਸਟਰਕਸ਼ਨ ਜਿਹੜੀ ਆ ਉਹ ਮੁਹੱਈਆ ਕਰਾਉਂਦੇ ਆ, ਜਿਸ ਦੇ ਜ਼ਰੀਏ 150 ਤੋਂ ਵੱਧ ਲੀਥਲ ਫਾਇਰ ਆਰਮਸ ਜਿਨ੍ਹਾਂ ਵਿੱਚ ਪ੍ਰੋਹਿਬਿਟਡ ਫਾਇਰ ਆਰਮ ਐਕਸੈਸਰੀਜ਼ ਉਹ ਵੀ ਤੁਸੀਂ ਖੁਦ 3D ਪ੍ਰਿੰਟ ਕਰ ਸਕਦੇ ਹੈਗੇ ਆ। ਕਹਿੰਦੇ ਵੀ ਗਲੌਕ ਸਟਾਈਲ ਹੈਂਡਗਨ ਕੁਛ ਹੀ ਫਿਊ ਸਿੰਪਲ ਕੀ ਸਟ੍ਰੋਕਸ ਦੇ ਨਾਲ ਤੁਸੀਂ ਘਰੇ ਹੀ ਬਣਾ ਸਕਦੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੇ ਡਿਫੈਂਡਰਸ ਆ ਇਹਨਾਂ ਨੇ ਅਨੇਬਲ ਕੀਤਾ ਹੋਇਆ ਅਨਲਾਇਸੈਂਸਡ ਲੋਕਾਂ ਨੂੰ, ਜਿਹੜੇ ਕਈ ਵਾਰੀ ਟੂ ਯੰਗ ਨੇ ਤੇ ਟੂ ਡੇਂਜਰਸ ਨੇ, ਜਿਹੜੇ ਫਾਇਰ ਆਰਮ ਬੈਕਗਰਾਉਂਡ ਚੈੱਕ ਕਲੀਅਰ ਨਹੀਂ ਕਰ ਸਕਦੇ, ਵੀ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਇਹ ਖਤਰਨਾਕ ਬੰਦੂਕਾਂ ਜਿਹੜੀਆਂ ਉਹ ਫੜਾ ਦੇਣਗੇ। ਸੋ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਪਹਿਲ ਕਦਮੀ ਕਹਿ ਲਾ ਜਾਂ ਨਵੇਕਲੀ ਚੀਜ਼ ਜਿਹੜੀ ਕੈਲੀਫੋਰਨੀਆ ਨੇ ਕੀਤੀ ਹੈਗੀ ਆ, ਵੀ ਹੁਣ ਉਹਨਾਂ ਵੈਬਸਾਈਟਸ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਆ ਜਿਨ੍ਹਾਂ ਨੇ 3D ਬਲੂਪ੍ਰਿੰਟਸ ਜਿਹੜੇ ਇਹਨਾਂ ਗਨਸ ਨੂੰ ਪ੍ਰਿੰਟ ਕਰਨ ਦੇ ਲਈ ਆਪਣੀ ਵੈਬਸਾਈਟ ਤੇ ਪਾਏ ਸੀ। ਬਹੁਤ ਸਾਰੇ ਮੁਲਕਾਂ ਦੇ ਵਿੱਚ ਇਨਕਲੂਡਿੰਗ ਅਮਰੀਕਾ ਦੇ ਵਿੱਚ ਜਿੱਥੇ ਨਵੇਂ ਡਾਟਾ ਸੈਂਟਰਸ ਬਣ ਰਹੇ ਆ AI ਦੇ ਲਈ, ਲੋਕ ਉਹਦਾ ਜਿਹੜਾ ਆ ਵਿਰੋਧ ਬਹੁਤ ਕਰ ਰਹੇ ਹੈਗੇ ਆ। ਇਦਾਂ ਹੀ ਸਾਰਾ ਕੁਝ ਕੈਲੀਫੋਰਨੀਆ ਦੇ ਮੋਨਰੇ ਪਾਰਕ ਸ਼ਹਿਰ ਦੇ ਵਿੱਚ ਵਾਪਰਿਆ। ਜਦੋਂ ਕੈਲੀਫੋਰਨੀਆ ਸਿਟੀ ਕੌਂਸਲ ਜੋ ਇੱਥੇ ਦੀ ਹੈਗੀ ਆ, ਉਹਨਾਂ ਨੇ ਪ੍ਰਪੋਜ਼ ਕੀਤਾ ਬਿਲਡਿੰਗ ਦੇ ਲਈ ਵੀ ਇੱਕ ਬਹੁਤ ਵੱਡਾ ਜਿਹੜਾ ਡਾਟਾ ਸੈਂਟਰ ਆ, ਜਿਹੜਾ ਕਿ 4 ਫੁੱਟਬਾਲ ਫੀਲਡ ਦੇ ਸਾਈਜ਼ ਦਾ ਹੋਊਗਾ, ਉਹ ਉੱਥੇ ਬਣਨ ਜਾ ਰਿਹਾ ਹੈਗਾ। ਸਿਰਫ 5 ਰੈਜ਼ੀਡੈਂਟ ਸ਼ੋ ਹੋਏ ਸੀ, ਜਦੋਂ ਬਾਅਦ ਦੇ ਵਿੱਚ ਇਹ ਦਸੰਬਰ 'ਚ ਪਹਿਲੀ ਮੀਟਿੰਗ ਹੋਈ ਸੀ।
ਬਾਅਦ ਦੇ ਵਿੱਚ ਜਦੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ ਫਿਰ ਬਹੁਤ ਜ਼ਿਆਦਾ ਜਿਹੜਾ ਇਕੱਠ ਹੋਣਾ ਸ਼ੁਰੂ ਹੋ ਗਿਆ। ਸੋ ਹੁਣ ਜਿਹੜੀਆਂ ਆਰਗੇਨਾਈਜੇਸ਼ਨਸ ਜਾਂ ਉਹਨਾਂ ਨੇ ਇੱਕ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ, ਨੋ ਡਾਟਾ ਸੈਂਟਰ ਮੋਨਰੀ ਪਾਰਕ ਆਰਗੇਨਾਈਜ਼ਰਸ। ਤੇ ਉਹ ਜਿਹੜੇ ਬਹੁਤ ਸਾਰੇ ਜਿਹੜੇ ਗ੍ਰਾਸ ਲੈਵਲ ਦੇ ਉੱਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਜੋ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹਨਾਂ ਦੇ ਨਾਲ ਰਲ ਕੇ ਹੁਣ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਲਰੇਡੀ 5000 ਤੋਂ ਵੱਧ ਜਿਹੜੇ ਸਿਗਨੇਚਰਸ ਆ, ਉਹ ਪਟੀਸ਼ਨ ਦੇ ਵਿੱਚ ਉਹਨਾਂ ਨੇ ਸਾਈਨ ਕਰਵਾ ਲਏ। ਸਾਰਾ ਜਿਹੜਾ ਮਟੀਰੀਅਲ ਆ ਉਹ ਇੰਗਲਿਸ਼, ਚਾਈਨੀਜ਼, ਸਪੈਨਿਸ਼ ਲੈਂਗੁਏਜ ਦੇ ਵਿੱਚ ਵੰਡਿਆ ਗਿਆ। 6 ਮਹੀਨਿਆਂ ਦੇ ਵਿੱਚ ਹੁਣ ਜਿਹੜੀ ਕਮਿਊਨਿਟੀ ਆ ਉੱਥੇ ਦੀ ਮੋਨਰੇ ਪਾਰਕ ਦੀ, ਉਹ ਜਿੱਤ ਗਈ ਆ ਤੇ ਸਿਟੀ ਲੀਡਰਸ ਨੇ ਇੱਕ 45 ਦਿਨਾਂ ਦਾ ਜਿਹੜਾ ਮੋਰਟੋਰੀਅਮ ਆ ਡਾਟਾ ਸੈਂਟਰ ਕੰਸਟਰਕਸ਼ਨ ਦਾ, ਉਹਦੇ ਉੱਤੇ ਲਾ ਦਿੱਤਾ ਹੈਗਾ ਆ। ਤੇ ਇਹਦੇ ਸੰਬੰਧ ਦੇ ਵਿੱਚ ਇੱਕ ਕੋ-ਫਾਊਂਡਰ ਜੋ ਹੈਗੇ ਆ ਨੋ ਡਾਟਾ ਸੈਂਟਰ ਮੋਨਰੇ ਪਾਰਕ ਦੇ, ਸਟੀਵਨ ਕੰਗ, ਉਹ ਤਾਂ ਕਹਿੰਦਾ ਵੀ ਇਦਾਂ ਲੱਗਦਾ ਜਿੱਦਾਂ ਇਹ ਆਸਕਾਰ ਵਿਨਿੰਗ ਮੂਵੀ ਦੇ ਵਿੱਚ ਵਾਪਰਿਆ ਹੋਵੇ। ਸੋ ਇਹ 98 ਬਿਲੀਅਨ ਡਾਲਰ ਵਰਥ ਆਫ ਪ੍ਰੋਜੈਕਟ ਸੀਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰੋਇਟਰਸ ਇਹ ਰਿਪੋਰਟ ਕਰ ਰਿਹਾ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 33 ਨਵੇਂ ਇਮੀਗ੍ਰੇਸ਼ਨ ਜੱਜ ਆ ਉਹ ਐਲਾਨੇ ਗਏ ਆ। ਕਹਿੰਦੇ ਵੀ ਇਹਨਾਂ ਵਿੱਚੋਂ ਅੱਧੇ ਤਕਰੀਬਨ ਮਿਲਟਰੀ ਬੈਕਗਰਾਊਂਡ ਦੇ ਨਾਲ ਸੰਬੰਧਿਤ ਹੈਗੇ ਨੇ। ਡਿਪਾਰਟਮੈਂਟ ਆਫ ਜਿਹੜੇ ਡਿਫੈਂਸ ਆ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਮਿਲਟਰੀ ਦੇ ਵਕੀਲ ਨੇ, ਪ੍ਰੋਸੀਕਿਊਟਰਸ ਸੀਗੇ, ਉਹਨਾਂ ਨੂੰ ਹੀ ਇਮੀਗ੍ਰੇਸ਼ਨ ਦੇ ਜਿਹੜੇ ਜੱਜ ਬਣਾ ਕੇ ਲਾਵਾਂਗੇ। ਸੋ ਜਸਟਿਸ ਡਿਪਾਰਟਮੈਂਟ ਨੇ ਬੀਤੇ ਵੀਕਐਂਡ ਦੇ ਉੱਤੇ 33 ਨਵੇਂ ਇਮੀਗ੍ਰੇਸ਼ਨ ਜੱਜ ਲਾਏ ਆ, ਜਿਨ੍ਹਾਂ ਦੇ ਵਿੱਚੋਂ 27 ਟੈਂਪਰੇਰੀ ਨੇ। 100 ਤੋਂ ਵੱਧ ਆਲਰੇਡੀ ਇਹਨਾਂ ਨੇ ਅਕ੍ਰੋਸ ਅਮਰੀਕਾ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਫਾਇਰ ਕਰ ਦਿੱਤਾ ਸੀ। ਕਈ ਜਿਹੜੇ ਆ ਉਹ ਆਪਣੇ ਆਪ ਹੀ ਅਸਤੀਫਾ ਦੇ ਕੇ ਚਲੇ ਗਏ ਸੀਗੇ। ਤੇ ਕਹਿੰਦੇ ਵੀ ਇਹ ਜਿਹੜੇ ਨਵੇਂ ਰਿਕਰੂਟਸ ਆ ਉਹਨਾਂ ਨੂੰ ਡੈਪੂਟੇਸ਼ਨ ਜੱਜ ਦੇ ਤੌਰ ਦੇ ਉੱਤੇ ਆਲਰੇਡੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਆ। ਡਿਪਾਰਟਮੈਂਟ ਜਸਟਿਸ ਦੇ ਐਗਜ਼ੈਕਟਿਵ ਆਰਡਰ ਫਾਰ ਇਮੀਗ੍ਰੇਸ਼ਨ ਰਿਵਿਊ ਦੇ ਤਹਿਤ ਜਿਹੜੇ ਨਵੇਂ ਜਿਹੜੇ ਜੱਜ ਆ ਉਹਨਾਂ ਨੂੰ ਵੀਰਵਾਰ ਨੂੰ ਸਹੁੰ ਚੁਕਾਈ ਗਈ ਆ। 36 ਜਿਹੜੇ ਇਮੀਗ੍ਰੇਸ਼ਨ ਜੱਜ ਆ ਇਹ ਅਕਤੂਬਰ ਦੇ ਵਿੱਚ ਵੀ ਆਏ ਸੀ, 25 ਟੈਂਪਰੇਰੀ ਸੀਗੇ। ਤੇ ਕਹਿੰਦੇ ਵੀ ਕਈ ਵਰਕਫੋਰਸ ਕੱਟਸ ਤੋਂ ਬਾਅਦ ਚ ਇਹਨਾਂ ਨੂੰ ਹੁਣ ਨਵਿਆਂ ਨੂੰ ਸਹੁੰ ਜਿਹੜੀ ਚੁਕਾਈ ਜਾ ਰਹੀ ਆ। ਐਰੀਜ਼ੋਨਾ, ਕੈਲੀਫੋਰਨੀਆ, ਕੋਲੋਰਾਡੋ, ਫਲੋਰੀਡਾ, ਜਾਰਜੀਆ, ਇਲੀਨੋਇਸ, ਲੂਜ਼ੀਆਨਾ, ਮੈਰੀਲੈਂਡ, ਮੈਸੇਚਿਊਸਟ, ਨਬਰਾਸਕਾ, ਨਿਊਯਾਰਕ, ਟੈਕਸਸ, ਯੂਟਾ, ਵਰਜੀਨੀਆ ਤੇ ਵਾਸ਼ਿੰਗਟਨ ਦੇ ਵਿੱਚ ਜਿਹੜੇ ਨਵੇਂ ਇਮੀਗ੍ਰੇਸ਼ਨ ਜੱਜਿਸ ਆ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਬੈਠਿਆ ਕਰਨਗੇ। ਜਸਟਿਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਹਾਇਰਿੰਗ ਪ੍ਰੈਕਟਿਸਿਸ ਸੀਗੀਆਂ ਉਹ ਬਹੁਤ ਮਾੜੀਆਂ ਸੀਗੀਆਂ। ਇਮੀਗ੍ਰੇਸ਼ਨ ਕੋਰਸ ਦੇ ਲਈ ਇਹ ਇੰਪਾਰਸ਼ਲ ਜਿਹੜੇ ਉਹ ਨਹੀਂ ਸੀਗੇ ਤੇ ਇਹਨਾਂ ਦੀ ਕ੍ਰੈਡੀਬਿਲਿਟੀ ਜਿਹੜੀ ਇੱਕ ਹਿਸਾਬ ਦੇ ਨਾਲ ਗਵਾਚੀ ਹੋਈ ਸੀ। ਅੱਧੇ ਤੋਂ ਜ਼ਿਆਦਾ ਜਿਹੜੇ ਪਰਮਾਨੈਂਟ ਜੱਜ ਜਿਹੜੇ ਲਾਏ ਗਏ ਨੇ ਉਹ ਮਿਲਟਰੀ ਬੈਕਗਰਾਊਂਡ ਦੇ ਉੱਤੇ ਆ ਤੇ 100% ਜਿਹੜੇ ਟੈਂਪਰੇਰੀ ਜੱਜ ਆ ਉਹ 6 ਮਹੀਨੇ ਤੱਕ ਸਰਵ ਕਰ ਸਕਣਗੇ। ਇਸ ਦੇ ਨਾਲ ਹਰਜੋਤ ਸਿੰਘ ਜੀ ਇਹਨਾਂ ਨੇ ਬੀਤੇ ਸ਼ੁੱਕਰਵਾਰ ਇੱਕ ਅਜਿਹਾ ਪਲਾਨ ਪਬਲਿਸ਼ ਕਰਨ ਬਾਰੇ ਜਿਹੜਾ ਇਹਨਾਂ ਨੇ ਸੋਚਿਆ ਆ, ਜਿਸ ਦੇ ਨਾਲ ਇਹ ਨਵੀਂ ਰੈਗੂਲੇਸ਼ਨ ਹੋਊਗੀ। ਅੱਗੇ ਜੇ ਕਿਸੇ ਦਾ ਵੀ ਇਮੀਗ੍ਰੇਸ਼ਨ ਕੋਰਟ ਦੇ ਦੁਆਰਾ ਨਾ ਕਰ ਦਿੱਤੀ ਜਾਂਦੀ ਸੀ ਉਹਨਾਂ ਦੇ ਕੇਸ ਨੂੰ, ਤਾਂ ਉਹਨਾਂ ਦੇ ਕੋਲ ਤਕਰੀਬਨ 30 ਦਿਨਾਂ ਦਾ ਵਕਤ ਹੁੰਦਾ ਸੀਗਾ ਉਸ ਦੇ ਉਲਟ ਅਪੀਲ ਕਰਨ ਦਾ। ਸੋ ਉਹ ਇਸ ਟਾਈਮ ਨੂੰ ਕੱਟ ਸ਼ਾਰਟ ਕਰਨਾ ਚਾਹ ਰਹੇ ਆ। ਇਸ ਨਵੇਂ ਰੈਗੂਲੇਸ਼ਨ ਦੇ ਤਹਿਤ ਜੱਜ ਦੇ ਡਿਸੀਜਨ ਤੋਂ ਬਾਅਦ ਚ ਅਪੀਲ ਕਰਨ ਦਾ ਵਕਤ ਮਹਿਜ 10 ਦਿਨ ਦਾ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਜਾਵੇਗਾ। ਕਹਿੰਦੇ ਵੀ ਇਹਦੇ ਨਾਲ ਜਿਹੜੀ ਬੋਰਡ ਆ ਉਹਨੂੰ ਅਪੀਲਸ ਨੂੰ ਡਿਸਮਿਸ ਕਰਨ ਦਾ ਜ਼ਿਆਦਾ ਚਾਂਸ ਹੋ ਜਾਵੇਗਾ। ਸੋ ਜਿਹੜੇ ਲੋਕ ਆਲਰੇਡੀ ਅਸਾਈਲਮ ਦੀ ਦਰਕਾਰ ਦੇ ਵਿੱਚ ਨੇ, ਜੇ ਉਹਨਾਂ ਨੂੰ ਅਦਾਲਤ ਨਾ ਕਰ ਦਿੰਦੀ ਹੈ ਤੇ ਉਹਨਾਂ ਦੇ ਕੋਲ ਪ੍ਰੋਸੈਸ ਦੇ ਤਹਿਤ 30 ਦਿਨ ਮਿਲਦੇ ਸੀਗੇ ਦੁਬਾਰਾ ਉਸ ਦੇ ਉਲਟ ਬੋਰਡ ਆਫ ਅਪੀਲਸ ਦੇ ਵਿੱਚ ਅਪੀਲ ਦਰਜ ਕਰਨ ਦੇ ਲਈ, ਤੇ ਉਹ ਹੁਣ 30 ਦਿਨ ਨੂੰ ਘਟਾ ਕੇ 10 ਦਿਨ ਦਾ ਜਿਹੜਾ ਇਹ ਕਰਨਾ ਜਿਹੜਾ ਉਹ ਚਾਹ ਰਹੇ ਨੇ। ਸੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਹਨਾਂ ਦੇ ਵਿੱਚ ਨਾ ਕੀਤੀ ਜਾ ਸਕੇ ਤੇ ਲੋਕਾਂ ਨੂੰ ਡਿਪੋਰਟ ਕੀਤਾ ਜਾਵੇ। 3.2 ਮਿਲੀਅਨ ਕੇਸਿਸ ਦਾ ਬੈਕਲੌਗ ਆ ਦਸੰਬਰ 31 ਤੱਕ। ਮੋਬਾਈਲ ਪਾਥਵੇਜ਼ ਇੱਕ ਜਿਹੜੀ ਨਾਨ ਪ੍ਰੋਫਿਟ ਆ ਜੋ ਐਨਾਲਾਈਜ਼ ਕਰਦੀ ਇਮੀਗ੍ਰੇਸ਼ਨ ਕੋਡ ਦਾ ਡਾਟਾ, ਉਹਨਾਂ ਨੇ ਡਾਟਾ ਜਿਹੜਾ ਉਹ ਦੱਸਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਅੱਗੇ ਕੀ ਬਣਦਾ ਆ, ਪਰ ਤੁਸੀਂ ਦੇਖੋ ਵੀ ਕਹਿੰਦੇ ਵੀ ਇਹ ਆਈਸ ਦੇ ਕ੍ਰੈਕਡਾਊਨ ਨਾਲੋਂ ਵੀ ਸਖਤ ਕਦਮ ਜਿਹੜਾ ਹੋਊਗਾ ਜਿਹੜੀ ਇਹ ਰੈਗੂਲੇਸ਼ਨ ਦੇ ਵਿੱਚ ਚੇਂਜ ਕਰਨਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਲਾਸ ਐਂਜਲਸ ਦੇ ਵਿੱਚ ਇੱਕ ਟੈਸਲਾ ਕਾਰ ਨੂੰ ਅੱਗ ਲੱਗ ਗਈ, ਜਿਹਦੇ ਨਾਲ 3 ਜਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ।
7:45 ਤੇ ਵੈਸਟ ਨਾਰਥ ਸਟਰੀਟ ਜੋ ਨੀਅਰ ਮੈਨਸਨ ਐਵਨਿਊ ਆ, ਉੱਥੇ ਜਿਹੜੀ ਘਟਨਾ ਵਾਪਰੀ ਹੈਗੀ ਆ। ਇਸ ਤੋਂ ਬਿਨਾਂ ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਤੋਂ ਇਹ ਖਬਰ ਆ ਰਹੀ ਆ ਕਿ ਲਾਸ ਐਂਜਲਸ ਏਰੀਏ ਦੇ ਵਿੱਚ ਇੱਕ ਅੱਗ ਲੱਗੀ ਹੈਗੀ ਆ, ਜੋ ਉੱਥੇ ਦੇ ਫਾਇਰ ਫਾਈਟਰਸ ਆ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਫਾਈਨਲੀ ਡਰਾਈ ਨਿਕਲਿਆ ਜਨਵਰੀ ਕੈਲੀਫੋਰਨੀਆ ਦੇ ਵਿੱਚ, ਤੇ ਫਾਈਨਲੀ ਸਨੋ ਤੇ ਮੀਂਹ ਵਾਪਸ ਆ ਰਹੇ ਹੈਗੇ ਆ। ਸੋ ਪੈਟਰਨ ਚੇਂਜ ਇਸ ਹਫਤੇ ਹੋਵੇਗਾ, ਜਿਸ ਕਰਕੇ ਆਪਾਂ ਨੂੰ ਕੱਲ ਮੰਗਲਵਾਰ ਤੇ ਬੁੱਧਵਾਰ ਨੂੰ ਕਈ ਥਾਵਾਂ ਦੇ ਉੱਤੇ ਮੀਂਹ ਜਿਹੜਾ ਦਿਖੇਗਾ, ਤੇ ਫਾਈਨਲੀ ਸਿਆਰਾ ਨਵਾਡਾਸ ਦੇ ਵਿੱਚ ਬਰਫ਼ ਪਵੇਗੀ। ਬਰਫ਼ ਪੈਣੀ ਸਿਆਰਾ ਨਵਾਡਾਸ ਦੇ ਵਿੱਚ ਬੜੀ ਲਾਜ਼ਮੀ ਆ। ਇੱਕ ਜਿਹੜੇ ਮਿਲਾ ਦਾ ਫਰਵਰੀ ਨੂੰ ਹੋਏ ਸਨੋ ਸਰਵਿਸ ਦੇ ਵਿੱਚ ਐਵਰੇਜ ਦੇ ਨਾਲੋਂ ਘੱਟ ਜਿਹੜੀ ਬਰਫ਼ ਆ ਉਹ ਨੋਟਿਸ ਜਿਹੜੀ ਉਹ ਕੀਤੀ ਗਈ ਸੀਗੀ। ਸੋ ਇਸ ਟਾਈਮ ਦੱਸਿਆ ਜਾ ਰਿਹਾ ਆ ਵੀ ਕਈ ਥਾਵਾਂ ਦੇ ਉੱਤੇ ਅੱਧਾ ਇੰਚ ਬਰਫ਼ ਤੋਂ ਅੱਧਾ ਇੰਚ ਮੀਂਹ ਤੋਂ ਲੈ ਕੇ ਤੇ ਸਿਆਰਾਸ ਦੇ ਵਿੱਚ ਟਾਹੋ ਏਰੀਆ ਰਿਜ਼ੋਰਟਸ ਵਾਲੇ ਪਾਸੇ 6 ਤੋਂ 12 ਇੰਚ 1 ਫੁੱਟ ਤੱਕ ਬਰਫ਼ ਜਿਹੜੀ ਉਹ ਪੈ ਸਕਦੀ ਹੈਗੀ ਆ। ਸੋ ਕਹਿੰਦੇ ਵੀ ਇਹੀ ਜਿਹੜੀ ਇਸ ਟਾਈਮ ਜਿਹੜੀ ਦੇਖਿਆ ਜਾ ਰਿਹਾ ਹੈ, ਭਵਿੱਖਬਾਣੀ ਜਿਹੜੀ ਇਹ ਹੋ ਰਹੀ ਆ। ਆਲਰੇਡੀ ਆਪਾਂ ਦੇਖਿਆ ਸੀ 70s ਦੇ ਵਿੱਚ ਟੈਂਪਰੇਚਰ ਇੱਧਰਲੇ ਪਾਸੇ ਫ੍ਰੈਜ਼ਨੋ ਕਾਉਂਟੀ ਵਾਲੇ ਪਾਸੇ ਚਲਾ ਗਿਆ ਸੀ। ਲੋਕ ਗਰਮੀ ਜਿਹੜੇ ਆ ਉਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਰਹੇ ਸੀਗੇ। ਸੋ ਥੋੜੀ ਠੰਡਕ, ਮੋਇਸਚਰ ਰਿਚ ਜਿਹੜਾ ਸਟਾਰਮ ਆ ਉਹ ਕੈਲੀਫੋਰਨੀਆ ਵੱਲ ਨੂੰ ਆ ਰਿਹਾ ਹੈਗਾ ਆ, ਜਿਹਦੇ ਨਾਲ ਬਰਫ਼ ਤੇ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੇਗਾ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ ਤੇ ਇੰਡੀਆ ਦੇ 90 ਰੁਪਏ ਤੇ 72 ਪੈਸੇ। ਜੀ ਤੇ ਨਾਲ ਦੇ ਨਾਲ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ ਹਰਜੋਤ ਸਿੰਘ ਜੀ, ਤਾਂ ਅੱਜ ਜਿਹੜਾ ਡਾਓ ਜੋਨ ਆ 20 ਪੁਆਇੰਟ ਵੱਧ ਕੇ 50,000 ਤੇ 136 ਤੇ ਬੰਦ ਹੋਇਆ। S&P 32 ਪੁਆਇੰਟ ਵੱਧ ਕੇ 6965, ਨੈਸਡੈਕ 207 ਪੁਆਇੰਟ ਵੱਧ ਕੇ 23,239 ਦੇ ਉੱਤੇ। ਸੋਨੇ ਦਾ ਭਾਅ $5,053 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ, 10 year yield 4.19%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 70,392 ਤੇ ਇਥੀਰੀਅਮ $2,114 ਦੇ ਬਰਾਬਰ ਚੱਲ ਰਿਹਾ ਆ। ਜਾਂਦੇ ਜਾਂਦੇ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਜਾਈਏ, ਅੱਜ ਮਿਲਪੀਟਸ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਘਰ ਸਿੰਘ ਸਭਾ ਮਿਲਪੀਟਸ, ਉੱਥੋਂ ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਤੁਸੀਂ ਸਰਵਣ ਕਰੋਗੇ। ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਜੋ ਕਥਾ ਕਰਨਗੇ, ਤੇ ਸੋ ਸਾਰੇ ਸਰੋਤੇ ਜਿਹੜੇ ਆ ਭਾਈ ਅਮਰੀਕ ਸਿੰਘ ਚੰਡੀਗੜ੍ਹ ਉਹਨਾਂ ਦੀ ਕਥਾ ਸਰਵਣ ਕਰ ਸਕਦੇ ਹੋ। ਤੇ ਜਿਹੜੇ ਬੇ ਏਰੀਏ ਦੇ ਵਿੱਚ ਮਿਲਪੀਟਸ ਦੇ ਲਾਗੇ ਛਾਗੇ ਸੈਨੋਜ਼ੇ ਫਰੀਮੌਂਟ ਇਸ ਏਰੀਏ 'ਚ ਰਹਿੰਦੇ ਆ, ਤੇ ਤੁਸੀਂ ਗੁਰੂ ਘਰ ਜਾ ਕੇ ਵੀ ਜਿਹੜੀ ਹਾਜ਼ਰੀ ਆ ਲਵਾ ਸਕਦੇ ਆ। ਜੀ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।